ਅੱਜ ਸਟਾਕ ਮਾਰਕੀਟ ਪੂਰੀ ਤਰ੍ਹਾਂ ਬਲੀਡ ਕਰ ਰਹੀ ਹੈਗੀ ਆ। ਅੱਜ ਰਿਪੋਰਟ ਆਣੀ ਸੀ ਇਨਫਲੇਸ਼ਨ ਨੂੰ ਲੈ ਕੇ, ਤੇ ਸਾਰੇ ਇਕੋਨੋਮਿਸਟ ਤੇ ਜੋ ਫੈਡਰਲ ਰਿਜ਼ਰਵ ਬੋਰਡ ਆ ਉਹ ਸੋਚਦੇ ਸੀ ਪਈ ਇਨਫਲੇਸ਼ਨ ਘੱਟੋ ਘੱਟ 0.1% ਘਟੂਗੀ, ਬਲਕਿ ਇਨਫਲੇਸ਼ਨ ਵੱਧ ਗਈ ਹੈਗੀ ਆ। ਇੱਕ ਟਾਈਮ ਦੇ ਉੱਤੇ ਅੱਜ ਸਵੇਰੇ ਸਟਾਕ ਮਾਰਕੀਟ ਡਾਓ ਜੋਨ ਇੰਡਸਟਰੀਅਲ 900 ਪੁਆਇੰਟ ਥੱਲੇ ਚੱਲ ਗਿਆ ਸੀ। ਰਾਈਟ ਨਾਓ ਜਿਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ 9:17 ਕੈਲੀਫੋਰਨੀਆ ਦੇ ਸਮੇਂ ਮੁਤਾਬਕ ਲਾਈਵ ਕਵਰੇਜ ਕਰ ਰਹੇ ਆ। ਡਾਓ ਜੋਨ ਇੰਡਸਟਰੀਅਲ 823 ਪੁਆਇੰਟ ਡਾਊਨ ਆ, S&P ਇੰਡੈਕਸ 119 ਤੇ ਨੈਸਡੈਕ 461 ਪੁਆਇੰਟ ਡਾਊਨ ਹੈਗਾ। ਸੋ ਇਹ ਸਾਰੇ ਕਾਸੇ ਤੋਂ ਬਾਅਦ ਹੁਣ ਜਿਹੜੀ ਸਤੰਬਰ 21 ਦੇ ਲਾਗੇ ਜੋ ਮੀਟਿੰਗ ਹੋਣੀ ਹੈਗੀ ਆ ਫੈਡਰਲ ਰਿਜ਼ਰਵ ਬੋਰਡ ਦੀ ਇੰਟਰਸਟ ਰੇਟ ਵਧਾਉਣ ਦੀ, ਉਹਦੇ ਚ ਕੋਈ ਸ਼ੱਕ ਨਹੀਂ ਹੈ ਵੀ ਫੈਡਰਲ ਰਿਜ਼ਰਵ ਬੋਰਡ 3 ਕੁਆਟਰਸ ਬੇਸਿਸ ਪੁਆਇੰਟ ਤੋਂ ਘੱਟ ਨਹੀਂ ਵਧਾਏਗਾ। ਸੋ ਘੱਟੋ ਘੱਟ 0.75 ਇੰਟਰਸਟ ਰੇਟ ਉੱਪਰ ਜਾਊਗਾ। ਸੋ ਰਾਈਟ ਨਾਓ ਜੇ ਆਮ ਆਪਾਂ ਮੌਰਗੇਜ ਦੀ ਗੱਲ ਕਰਦੇ ਜਾਈਏ ਘਰਾਂ ਦੀ, ਲਗਭਗ 6% ਦੇ ਲਾਗੇ ਛਾਗੇ ਇੰਟਰਸਟ ਰੇਟ ਆਲਰੇਡੀ ਪਹੁੰਚ ਚੁੱਕਾ ਆ, ਤੇ ਜੇ 3 ਕੁਆਟਰਸ ਵੱਧਦਾ ਆ ਤੇ ਮੈਨੂੰ ਲੱਗਦਾ ਵੀ ਅਗਲੇ ਮਹੀਨੇ ਦੇ ਐਂਡ ਤੱਕ ਇੰਟਰਸਟ ਰੇਟ 7% ਦੇ ਲਾਗੇ ਛਾਗੇ ਪਹੁੰਚ ਜਾਊਗਾ। ਅਗਸਤ ਤੋਂ ਅਗਸਤ ਸਾਲ ਟੂ ਸਾਲ ਈਅਰ ਟੂ ਈਅਰ ਜਿਹੜੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਉਹ 8.3% ਵਧਿਆ ਆ ਪਿਛਲੇ ਮਹੀਨੇ ਦੇ ਨਾਲੋਂ 0.1%। ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਇਹ ਆંકੜੇ ਜਿਹੜੇ ਅੱਜ ਆਏ ਨੇ, ਇੰਤਜ਼ਾਰ ਸੀਗਾ ਇਸ ਤੇ ਜਿਹੜਾ ਉਹ ਆਉਣ ਦਾ। ਕਹਿੰਦੇ ਵੀ ਹੁਣ ਜੇ ਕਿਸੇ ਨੂੰ ਸ਼ੱਕ ਰਹਿ ਗਿਆ ਹੋਊ, ਜਿੱਦਾਂ ਤੁਸੀਂ ਕਿਹਾ, ਹੁਣ ਉਹ ਸ਼ੱਕ ਤਾਂ ਸਭ ਦਾ ਦੂਰ ਆ ਵੀ 75 ਬੇਸਿਸ ਪੁਆਇੰਟ ਤਾਂ ਵਧੂ ਹੀ ਵਧੂਗਾ। ਕਿਆਸ ਰਹੀਆਂ ਨੇ ਵੀ 20% ਚਾਂਸ ਇਹ ਆ ਵੀ 100 ਬੇਸਿਸ ਪੁਆਇੰਟ ਯਾਨੀ ਕਿ 1% ਇੰਟਰਸਟ ਹਾਈਕ ਵੀ ਜਿਹੜਾ ਉਹ ਹੋ ਸਕਦਾ ਹੈ। ਇਸੇ ਦੇ ਬਾਬਤ ਟ੍ਰੈਜਰੀ ਸਕੱਤਰ ਜਿਹੜੇ ਨੇ ਯੈਨਟ ਯੈਲਨ, ਉਹਨਾਂ ਨੇ ਜਿਹੜਾ ਬਿਆਨ ਦਿੱਤਾ, ਉਹਨਾਂ ਨੇ ਕਿਹਾ ਵੀ ਗ੍ਰੇਟ ਸਕਿੱਲ ਤੇ ਨਾਲ ਦੇ ਨਾਲ ਕਿਸਮਤ ਜਿਹੜੀ ਗੁੱਡ ਲੱਕ ਜਿਹੜੀ ਉਹ ਚਾਹੀਦੀ ਹੋਊਗੀ ਇਨਫਲੇਸ਼ਨ ਨੂੰ ਜਿਹੜੇ ਉਹ ਥੱਲੇ ਲਿਆਉਣ ਦੇ ਲਈ, ਉਹ ਵੀ ਉਦੋਂ ਜਦੋਂ ਇਕੋਨਮੀ ਕ੍ਰੈਸ਼ ਜਿਹੜੀ ਉਹ ਨਾ ਹੋਵੇ। ਸੌਫਟ ਲੈਂਡਿੰਗ ਜਿਸ ਨੂੰ ਲੈ ਕੇ ਜਿਹੜੇ ਲਗਾਤਾਰ ਇੰਟਰਸਟ ਰੇਟ ਵਧਾਏ ਜਾ ਰਹੇ ਆ, ਟ੍ਰੈਜਰੀ ਸਕੱਤਰ ਨੇ ਭਰੋਸਾ ਦਿਵਾਉਣ ਦੀ ਕਹਿ ਲਓ ਜਾਂ ਕਿਹਾ ਵੀ ਅਜੇ ਵੀ ਚਾਂਸ ਹੈਗੇ ਆ ਵੀ ਰਿਸੈਸ਼ਨ ਦੇ ਨਾਲੋਂ ਸੌਫਟ ਲੈਂਡਿੰਗ ਜਿਹੜੀ ਉਹ ਹੋ ਸਕਦੀ ਆ। ਪਰ ਜਿਹੜੀ ਇਹ ਅਗਸਤ ਦੀ CPI ਰਿਪੋਰਟ ਆਈ ਹੈ, ਕੋਈ ਬਹੁਤਾ ਜਿਹੜਾ ਹਰਜੋਤ ਸਿੰਘ ਜੀ ਚੰਗਾ ਇਸ਼ਾਰਾ ਜਿਹਾ ਕਹਿ ਸਕਦੇ ਵੀ ਨਹੀਂ ਆ। ਉੱਦਾਂ ਕਹਿੰਦੇ ਵੀ ਇਨਫਲੇਸ਼ਨ ਦਾ ਜਿਹੜਾ ਰੇਟ ਆ ਡੀਸੈਕਲਰ ਜਿਹੜਾ ਆ ਥੋੜ੍ਹਾ ਜਿਹਾ ਘਟਿਆ ਜ਼ਰੂਰ ਆ, 8.3% ਦੇ ਉੱਤੇ ਆਲਦੋ ਆਇਆ। ਇੱਕ ਟਾਈਮ ਦੇ ਉੱਤੇ ਤਾਂ ਹਰਜੋਤ ਸਿੰਘ ਜੀ ਮੈਨੂੰ ਲੱਗਦਾ 9 ਦੇ ਇਰਦ ਗਿਰਦ ਜਿਹੜਾ ਇਹ ਪਹੁੰਚ ਗਿਆ ਸੀ, 9.1 ਸੱਚ ਜਿਹੜਾ ਉਹ ਹੋ ਗਿਆ ਸੀਗਾ। ਸੋ ਜੂਨ ਮਹੀਨੇ ਦੇ ਵਿੱਚ। ਸੋ ਜਿਹੜਾ ਆ ਸੋ ਇਸ ਹੈਡਲਾਈਨ ਦੇ ਨਾਲ ਐਨਰਜੀ ਪ੍ਰਾਈਸਿਸ ਦੇ ਜਿਹੜੇ ਹਰਜੋਤ ਸਿੰਘ ਜੀ ਅਜੇ ਆਪਾਂ ਦੇਖਿਆ ਵੀ 5% ਡਰੋਪ ਆ। ਉੱਦਾਂ ਓਵਰਆਲ ਜੇ ਆਪਾਂ ਦੇਖੀਏ ਤਾਂ ਗੈਸ ਦੀਆਂ ਪ੍ਰਾਈਸਿਸ ਪਿਛਲੇ ਵੀ ਘੱਟ ਸੀਗੀਆਂ। ਕੈਲੀਫੋਰਨੀਆ ਜੇਕਰ ਫਿਰ ਅੱਧਾ ਡਾਲਰ ਜਿਹੜਾ ਉਹ ਪ੍ਰਾਈਸਿਸ ਦੇ ਵਿੱਚ ਵਾਧਾ ਦੇਖਣ ਨੂੰ ਕਈ ਥਾਵਾਂ ਦੇ ਉੱਤੇ ਉਹ ਮਿਲਿਆ ਹੈਗਾ ਆ। ਸੋ ਗੈਸੋਲੀਨ ਦਾ ਜਿਹੜਾ ਇੰਡੈਕਸ ਆ ਉਹ ਉੱਦਾਂ ਓਵਰਆਲ 10% ਥੱਲੇ ਗਿਆ ਆ, ਪਰ ਇਨਕਰੀਜ਼ ਆਪਾਂ ਦੇਖਿਆ ਸੀਗਾ ਵੀ ਉਹ ਬਹੁਤ ਜ਼ਿਆਦਾ ਹੋਇਆ ਸੀ, ਉਸ ਦੇ ਮੁਕਾਬਲੇ ਅਜੇ ਬਹੁਤਾ ਥੱਲੇ ਜਿਹੜਾ ਉਹ ਨਹੀਂ ਆਇਆ ਹੈਗਾ। ਸੋ ਫੈਡਰਲ ਰਿਜ਼ਰਵਜ਼ ਇੰਟਰਸਟ ਰੇਟ 75 ਬੇਸਿਸ ਪੁਆਇੰਟ ਵਧਾਊਗਾ, ਇਹ ਤਕਰੀਬਨ ਤੈਅ ਆ। ਪਰ ਕਹਿੰਦੇ ਵੀ 20% ਚਾਂਸ ਹੁਣ ਇਹ ਆ ਵੀ 75 ਬੇਸਿਸ ਪੁਆਇੰਟ ਦੀ ਬਜਾਏ 100 ਬੇਸਿਸ ਪੁਆਇੰਟ ਜਿਹੜੀ ਮਾਰਕੀਟ ਆ ਉਸ ਦੇ ਵਿੱਚ ਇੰਟਰਸਟ ਰੇਟ ਜਿਹੜਾ ਉਹ ਵਧਾਇਆ ਜਾ ਸਕਦਾ ਹੈਗਾ ਆ। ਸੋ ਇਹ 1 ਸਤੰਬਰ ਦੇ ਵਿੱਚ ਹੋਣੀ ਆ, ਫਿਰ 1 ਨਵੰਬਰ ਦੇ ਵਿੱਚ ਦੁਬਾਰਾ ਮੀਟਿੰਗ ਜਿਹੜੀ ਉਹ ਹੋਣੀ ਹੈਗੀ ਆ ਫੈਡਰਲ ਰਿਜ਼ਰਵ ਦੀ, ਤੇ ਲੱਗਦਾ ਵੀ 2 ਵਾਰੀ ਇੰਟਰਸਟ ਰੇਟ ਹੋਰ ਇਸੇ ਸਾਲ ਦੇ ਵਿੱਚ ਵੱਧ ਸਕਦਾ ਆ। ਤੇ ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਰੀਅਲ estate ਦੀ ਮਾਰਕੀਟ ਤੇ ਉੱਤੇ ਤਾਂ ਅਸਰ ਹੈਗਾ ਹੀ ਹੈਗਾ ਆ, ਜਿਹੜੇ ਤੁਹਾਡੇ ਇੰਟਰਸਟ ਰੇਟਸ ਹੁੰਦੇ ਕ੍ਰੈਡਿਟ ਕਾਰਡਸ ਦੇ ਤੇ ਹੋਰ ਸਾਰੀਆਂ ਚੀਜ਼ਾਂ ਦੇ, ਉਹਦੇ ਉੱਤੇ ਵੀ ਲਗਾਤਾਰ ਉਸ ਦੇ ਵਿੱਚ ਵਾਧਾ ਤੁਸੀਂ ਦੇਖਣ ਨੂੰ ਮਿਲ ਸਕਦਾ ਆ। ਇਹਦੇ ਨਾਲ ਇਹ ਆ ਵੀ ਲਗਾਤਾਰ ਨੈਗੇਟਿਵ ਇੱਦਾਂ ਦੀਆਂ ਰਿਪੋਰਟਾਂ ਆਉਣ ਦੇ ਨਾਲ ਜਿਹੜੀ ਮਾਰਕੀਟ ਦੇ ਵਿੱਚ ਥੋੜ੍ਹੀ ਬਹੁਤੀ ਸਥਿਰਤਾ ਜਿਹੜੀ ਰਹਿ ਜਾਂਦੀ ਹੁੰਦੀ ਆ, ਜਾਂ ਥੋੜ੍ਹੀ ਬਹੁਤੀ ਪੋਜ਼ੀਟਿਵ ਐਨਰਜੀ ਜਿਹੜੀ ਰਹਿ ਜਾਂਦੀ ਆ, ਉਹ ਵੀ ਇੱਕ ਹਿਸਾਬ ਦੇ ਨਾਲ ਅਲੋਪ ਗਾਇਬ ਹੋ ਜਾਂਦੀ ਆ। ਜੀ ਬਿਲਕੁਲ। ਸੋ ਸਟਾਕ ਮਾਰਕੀਟ ਨੂੰ ਬਹੁਤ ਵੱਡਾ ਅੱਜ ਝਟਕਾ ਲੱਗ ਰਿਹਾ ਹੈ, ਜਿਸ ਤਰ੍ਹਾਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਹੈਗੀਆਂ। ਕਲਾਊਡਫਲੇਅਰ ਦੇ ਸਟਾਕ 10% ਡਾਊਨ ਚਲੇ ਗਏ, ਯੂਨਿਟੀ ਸੌਫਟਵੇਅਰ ਦੇ 11%,
ਕੈਰਾਵਨ ਆਟੋ ਰੀਟੇਲਰ ਹੈਗਾ, ਉਹਨਾਂ ਦੇ 12% ਦੇ ਕਰੀਬ ਸਟਾਕ ਅੱਜ ਇੱਕ ਦਿਨ ਦੇ ਵਿੱਚ ਹੀ ਥੱਲੇ ਚਲੇ ਗਏ ਆ। ਸੋ ਕਾਫੀ ਬੁਰੀ ਸਿਚੁਏਸ਼ਨ ਆ ਜੋ ਇਨਫਲੇਸ਼ਨ ਨੂੰ ਲੈ ਕੇ ਆਈ ਹੈਗੀ ਆ। ਸੋ ਅਗਲੀ ਰਿਪੋਰਟ ਵੱਲ ਚੱਲੀਏ ਜੀ ਹਰਜੋਤ ਸਿੰਘ ਜੀ, ਥੋੜਾ ਜਿਹਾ ਇਹਦੇ ਵਿੱਚ ਮੈਂ ਥੋੜੇ ਜਿਹੇ ਪ੍ਰਾਈਸਿਸ ਦੇ ਵਿੱਚ ਜਿਹੜਾ ਦੱਸਦੇ ਜਾਈਏ, ਜਿੱਦਾਂ ਫੂਡ ਦੇ ਪ੍ਰਾਈਸਿਸ ਦੇ ਉੱਤੇ ਵੀ ਉਹਨਾਂ ਤੇ ਕੀ ਜਿਹੜਾ ਉਹ ਅਸਰ ਰਿਹਾ ਆ। ਫੂਡ ਪ੍ਰਾਈਸਿਸ ਜੁਲਾਈ ਦੇ ਨਾਲੋਂ ਅਗਸਤ ਮਹੀਨੇ 'ਚ ਤਕਰੀਬਨ 1% 0.8% ਜਿਹੜਾ ਆ ਉਹਨਾਂ 'ਚ ਵਾਧਾ ਹੋਇਆ, ਯਾਨੀ ਕਿ ਖਾਣ ਵਾਲੀਆਂ ਚੀਜ਼ਾਂ ਹੋਰ ਮਹਿੰਗੀਆਂ ਹੋ ਰਹੀਆਂ। ਆਟਾ ਜਿਹੜਾ ਆ ਉਹ 2.2% ਵੱਧ ਗਿਆ ਆ। ਆਲੂ ਦਾ ਭਾਅ ਜਿਹੜਾ ਉਹ 2.5%, ਮੱਖਣ ਤਕਰੀਬਨ 2%, ਤੇ ਜਿਹੜਾ ਕੈਂਡ ਫਰੂਟ ਹੁੰਦਾ ਹੈ ਉਹ 3.5% ਇਹ ਪ੍ਰਾਈਸਿਸ ਜਿਹੜੇ ਉਹ ਵਧੇ ਹੈਗੇ ਆ। ਸੋ ਆਪਾਂ ਦੇਖਿਆ ਸੀਗਾ ਵੀ ਜਿਹੜਾ ਲਾਸਟ ਰਿਸੈਸ਼ਨ ਆ 2007-2008 ਦੇ ਵਿੱਚ ਆਇਆ ਸੀਗਾ। ਆਲਦੋ 2 ਵਾਰੀ ਜਿਹੜੀ ਅਮਰੀਕਾ ਦੀ GDP ਆ ਲਗਾਤਾਰ 2 ਕੁਆਟਰ ਜਿਹੜੀ ਉਹ ਸੁੰਗੜੀ ਆ, ਪਰ ਰਿਸੈਸ਼ਨ ਐਲਾਨਣ ਨੂੰ ਇਹ ਇੱਕ ਹਿਸਾਬ ਦੇ ਨਾਲ ਦੇਰੀ ਕਰ ਰਹੇ ਹੈਗੇ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਹਰਜੋਤ ਸਿੰਘ ਜੀ ਵੀ ਕਿੱਦਾਂ ਜਿਹੜਾ ਉਹ ਰਹੂਗਾ। ਰੈਂਟ ਦੇ ਜਿੱਦਾਂ ਆਪਾਂ ਗੱਲ ਕਰੀਏ ਉਹ ਲਗਾਤਾਰ ਹੋਰ ਉੱਤੇ ਨੂੰ ਜਿਹੜਾ ਉਹ ਜਾਂਦਾ ਜਾ ਰਿਹਾ। ਸੋ ਇਨਫਲੇਸ਼ਨ ਨੇ ਇਕੋਨਮੀ ਦੇ ਉੱਤੇ ਬਹੁਤ ਵੱਡਾ ਜਿਹੜਾ ਸਟ੍ਰੇਨ ਆ ਉਹ ਲਾਇਆ ਆ। ਨਵੰਬਰ ਦੀਆਂ ਇਲੈਕਸ਼ਨਸ 'ਚ ਜਾਣ ਤੋਂ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਤੇ ਖਾਸ ਕਰਕੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੇ ਲਈ ਬੜੀ ਵੱਡੀ ਜਿਹੜੀ ਉਹ ਚੁਣੌਤੀ ਹੋਊਗੀ ਵੀ ਲੋਕਾਂ ਦੀ ਜੇਬ ਜਿਹੜੀ ਲਗਾਤਾਰ ਬਲੀਡ ਕਰ ਰਹੀ ਆ। ਉਸੇ ਦੌਰਾਨ ਇਹਨਾਂ ਤੋਂ ਵੋਟ ਜਿਹੜੀ ਆ ਉਹ ਕਿਸ ਹਿਸਾਬ ਦੇ ਨਾਲ ਜਿਹੜੀ ਉਹ ਮੰਗੀ ਜਾਵੇ।